ਚੋਰ ਸਾਹਿਬ ਫਿਰ ਅੱਜ ਬਣਵਾ ਲਿਆ ਜੇ ਵਜ਼ੀਰ ਆਜ਼ਮ। ਉਹ ਤਾਂ ਜ਼ਾਹਰ ਹੈ ਜੀ, ਜਿਨ੍ਹਾਂ ਨੇ ਬਣਵਾਉਣਾ ਸੀ ਉਹ ਜਿਹਨੇ ਬਣਨਾ ਸੀ ਉਹ ਬਣ ਗਿਆ। ਸਹੀ। ਤੇ ਅਸੀਂ ਤੇ ਕੱਲ ਜ਼ਿਕਰ ਵੀ ਕੀਤਾ ਸੀ ਵੀ ਬੈਰਿਸਟਰ ਸਾਹਿਬ ਜਿਹੜੇ ਖਾਰ ਗਿਲਾਨੀ ਸਾਹਿਬ ਇਹ ਹੋਣਗੇ, ਇਹਨਾਂ ਦਾ ਡਿਸੀਜਨ ਹੋ ਚੁੱਕਿਆ ਤੇ ਖਾਸਾ ਮੁਸ਼ਕਲ ਕੰਮ ਸੀ ਇਹ ਵਾਲਾ ਡਿਸੀਜਨ, ਕਿਉਂਕਿ ਇਹਦੇ ਅੰਦਰ ਬਹੁਤ ਸਾਰੇ ਮਸਾਇਲ ਦਰਪੇਸ਼ ਸਨ ਔਰ ਮੈਂ ਸਮਝਦਾ ਵਾਂ ਕਿ ਅਜੇ ਸਟਿਲ ਉਹ ਮਸਾਇਲ ਖਤਮ ਨਹੀਂ ਹੋਏ। ਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਵਾਸਤੇ ਦੁਆ ਗੋ ਹੈਗੇ ਆ ਕਿ ਉਹ ਆਪਣੇ ਮਾਮਲਾਤ ਨੂੰ ਪ੍ਰਾਈਮ ਮਿਨਿਸਟਰ ਸਾਹਿਬ ਨਵੇਂ ਜਿਹੜੇ ਨੇ ਉਹਨਾਂ ਦੇ ਅੱਗੇ ਚੈਲੰਜਸ ਵੀ ਜ਼ਾਹਰ ਹੈ ਬੜੇ ਚੈਲੰਜਸ ਬਹੁਤ ਵੱਡੇ ਨੇ। ਦੇਖੋ ਨਾ ਇੱਕ ਚੈਲੰਜ ਤੇ ਇਹਦੇ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੀ ਮੁਸਲਿਮ ਲੀਗ ਨੂਨ ਦੇ ਅੰਦਰ ਵੀ ਦਾਇਰ ਉੱਤੇ ਆਜ਼ਾਦ ਕਸ਼ਮੀਰ 'ਚ ਇੱਕ ਲੜਾਈ ਜਿਹੜੀ ਹੈ ਉਹ ਵੀ ਸ਼ੁਰੂ ਹੋ ਗਈ ਤੇ ਅਗਰ ਉਹ ਆਪਸ 'ਚ ਕਮਜ਼ੋਰ ਨੇ ਔਰ ਪਲੱਸ ਜਿਹੜੇ ਚੈਲੰਜਸ ਨੇ ਉੱਥੇ ਅਵਾਮੀ ਕੋਆਲਮ ਐਕਸ਼ਨ ਕਮੇਟੀ ਜਿਹੜੀ ਉਹ ਮੌਜੂਦ ਹੈ ਔਰ ਬਾਕੀ ਜਿਹੜੇ ਮਾਮਲਾਤ ਨੇ ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਹਕੂਮਤ ਆਪਣਾ ਟੈਨਿਓਰ ਹੈ ਵਜ਼ੀਰ ਆਜ਼ਮ ਪੂਰਾ ਕਰ ਸਕਣਗੇ ਜਾਂ ਸ਼ੁਰੂ 'ਚ ਚੈਲੰਜਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਜਾਣਗੇ? ਇਹਦੇ ਵਿੱਚ ਨਾ ਜਿਹੜਾ ਆਜ਼ਾਦ ਕਸ਼ਮੀਰ ਦੀ ਸਿਚੁਏਸ਼ਨ ਨੂੰ ਅਸੀਂ ਅਗਰ ਮੈਂ ਚਾਹਾਂਗਾ ਕਿ ਇਸ ਵੇਲੇ ਜ਼ਰਾ ਥੋੜ੍ਹੇ ਜਿਹੇ ਤਫਸੀਲ ਦੇ ਨਾਲ ਜਾਂ ਉਹਦੇ ਮੁਖਤਲਿਫ ਜਿਹੜੇ ਜ਼ਾਵੀਏ ਨੇ ਬਿਲਕੁਲ ਬਹੁਤ ਜ਼ਰੂਰੀ ਹੈ ਅਸੀਂ ਡਿਸਕਸ ਕਰ ਲਈਏ। ਇਹਨਾਂ ਦੀ ਇਸ ਜਿਹੜੇ ਮੌਜੂਦਾ ਇਲੈਕਸ਼ਨ ਹੋਏ ਨੇ ਇਹਨਾਂ ਦੀ ਇੱਕ ਸਿਗਨੀਫੀਕੈਂਟ ਤੇ ਇਹ ਸੀ ਕਿ ਜਿਹੜੀ ਉੱਥੇ ਕਲਦਮ ਐਕਸ਼ਨ ਕਮੇਟੀ ਦੇ ਜਿਹੜੇ ਲੋਕ ਹੈਗੇ ਸਨ ਜਾਂ ਉਹਨਾਂ ਦੇ ਜਿਹੜੇ ਪਿੱਛੇ ਪੁਸ਼ਤਪਨਾਹ ਨੇ ਜੋ ਸਟਿਲ ਉਹਨਾਂ ਦੇ ਪੁਸ਼ਤਪਨਾਹ ਨੇ ਹੈਂਡਲਰਸ ਨੇ ਜਿਹੜੇ ਜਿਨ੍ਹਾਂ ਨੇ ਹਜੇ ਤੱਕ ਉਹਨਾਂ ਨੂੰ ਬਿਠਾਇਆ ਹੋਇਆ ਤੇ ਕੁਝ ਬੈਰੂਨੇ ਮੁਲਕ ਤੋਂ ਲੋਕ ਮੌਜੂਦ ਨੇ, ਕੁਝ ਪਾਕਿਸਤਾਨ ਦੇ ਵਿੱਚੋਂ ਵੀ ਮੌਜੂਦ ਨੇ ਔਰ ਕੁਝ ਜਿਹੜੇ ਨੇ ਆਜ਼ਾਦ ਕਸ਼ਮੀਰ ਦੇ ਅੰਦਰੋਂ ਵੀ ਕੁਝ ਕੁਵਤਾਂ ਜਿਹੜੀਆਂ ਨੇ ਨਾ ਉਹ ਉਹਨਾਂ ਨੂੰ ਸਪੋਰਟ ਕਰਦੀਆਂ ਸਨ। ਠੀਕ ਹੈ। ਉਹਨਾਂ ਦਾ ਮਤਮੈ ਨਜ਼ਰ ਹੈ, ਉਹਨਾਂ ਦਾ ਮਕਸਦ, ਉਹਨਾਂ ਦਾ ਹਦਫ ਜਿਹੜਾ ਸੀ ਨਾ, ਪਹਿਲਾ ਹਦਫ ਤੇ ਇਹ ਸੀ ਕਿ ਇਲੈਕਸ਼ਨ ਨਾ ਹੋਣ ਸਕਣ। ਠੀਕ ਹੈ ਨਾ। ਇਹਦੇ ਵਿੱਚ ਉਹਨਾਂ ਨੂੰ ਪਾਕਿਸਤਾਨ ਦੀ ਜਿਹੜੀ ਅਪੋਜੀਸ਼ਨ ਹੈਗੀ ਹੈ ਉਹਨਾਂ ਦੀ ਵੀ ਮੁਕੰਮਲ ਸਪੋਰਟ ਹਾਸਲ ਸੀ। ਜਿਹੜੀ ਪਾਕਿਸਤਾਨ ਦੀ ਅਪੋਜੀਸ਼ਨ ਹੈ ਮਿਸਾਲ ਦਾ ਪੀਟੀਆਈ ਉਹਦੇ ਵਿੱਚ ਸਭ ਤੋਂ ਨੰਬਰ 1 ਹੈਗੀ ਹੈ, JUI ਵੀ ਉਹਦੇ ਸ਼ਾਮਲ ਹੈ ਔਰ ਅਪੋਜੀਸ਼ਨ ਲੀਡਰ ਕੌਮੀ ਅਸੈਂਬਲੀ ਦੇ ਜਿਹੜੇ ਨੇ ਉਹ ਵੀ ਸ਼ਾਮਲ ਸਨ ਔਰ ਜਿਹੜੇ ਨਾਲ ਸਾਡੇ ਸੈਨੇਟ ਦੇ ਵਿੱਚ ਅਪੋਜੀਸ਼ਨ ਲੀਡਰ ਨੇ ਉਹਨਾਂ ਦੀ ਵੀ ਉਹਨਾਂ ਨੂੰ ਸਪੋਰਟ ਹਾਸਲ ਸੀ ਔਰ ਪੀਪਲਸ ਪਾਰਟੀ ਦੇ ਇੱਕ ਹਲਕੇ ਦੀ ਵੀ ਵੱਡੇ ਤਗੜੇ ਹਲਕਿਆਂ ਦੀ ਉਹਨਾਂ ਨੂੰ ਸਪੋਰਟ ਹਾਸਲ ਸੀ। ਬਲਕਿ ਬਿਲਾਵਲ ਭੁੱਟੋ ਸਾਹਿਬ ਨੇ ਕਿਹਾ ਵੀ ਸੀ, ਉਹਨਾਂ ਨੇ ਕੇਵਲ ਤਜਾਵੀਜ਼ ਦਿੱਤੀਆਂ ਬਲਕਿ ਉਹਨਾਂ ਨੇ ਕਿਹਾ ਸੀ ਮੌਲਾਨਾ ਦੇ ਨਾਲ ਰਾਬਤੇ ਨੇ ਤੇ ਮੌਲਾਨਾ ਦੀ ਸਰਬਰਾਹੀ ਚ ਕਰ ਉਹ ਕਰ ਲਓ। ਇਹ ਮਤਲਬ ਕਿ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਜਦੋਂ ਇਲੈਕਸ਼ਨ ਤੋਂ ਪਹਿਲੇ ਦੀ ਜਿਹੜੀ ਇਹ ਸਿਚੁਏਸ਼ਨ ਹੈਗੀ ਤੇ ਇਹਨਾਂ ਦੀ ਪੂਰੀ ਕੋਸ਼ਿਸ਼ ਸੀ ਕਿ ਉੱਥੇ ਇਲੈਕਸ਼ਨ ਨਾ ਹੋ ਸਕੇ ਔਰ ਉਹ ਇਲੈਕਸ਼ਨ ਪਹਿਲੀ ਗੱਲ ਤੇ ਹੈਗੀ ਕਿ ਸਾਡੀ ਹਕੂਮਤ ਦੀ ਵੀ ਆਜ਼ਾਦ ਕਸ਼ਮੀਰ ਗਵਰਨਮੈਂਟ ਦੀ ਵੀ ਪਾਕਿਸਤਾਨ ਦੇ ਲੋਕਾਂ ਦੀ ਵੀ ਜਿਹੜਾ ਸੀ ਉਹ ਕੋਸ਼ਿਸ਼ਾਂ ਦੇ ਨਾਲ ਔਰ ਉਹਨਾਂ ਦੇ ਰਿਜ਼ੋਲਵ ਦੇ ਨਾਲ ਉਥੇ तमाम तर ਕੋਸ਼ਿਸ਼ਾਂ ਦੇ ਬਾਵਜੂਦ ਪਹਿਲੀ ਤੇ ਕਾਮਯਾਬੀ ਇਹ ਹਾਸਲ ਹੋਈ ਕਿ ਉਥੇ ਇਲੈਕਸ਼ਨ ਹੋ। ਇਹ ਬੜੀ ਵੱਡੀ ਡਿਫੀਟ ਹੋਈ ਉਹਨਾਂ ਹਲਕਿਆਂ ਨੂੰ, ਉਹਨਾਂ ਕੂਵਤਾਂ ਨੂੰ ਜਿਹੜੀਆਂ ਜਿਨ੍ਹਾਂ ਦੇ ਅਜ਼ਾਇਮ ਜਾਂ ਜਿਨ੍ਹਾਂ ਦੇ ਮਫਾਦਾਤ ਉਥੇ ਇਲੈਕਸ਼ਨ ਨਾ ਹੁੰਦੇ ਤੇ ਉਸ ਤੋਂ ਬਾਅਦ ਸ਼ੁਰੂ ਹੋਣੇ ਸਨ। ਠੀਕ। ਨਵਾਂ ਇੱਕ ਬਿਆਨੀਆ ਉਹਦੇ ਅੰਦਰ ਪਾਕਿਸਤਾਨ ਦੇ ਅੰਦਰ ਕੁਝ ਐਂਕਰਾਂ ਦਾ ਵੀ ਵਿੱਚ ਰੋਲ ਸੀ, ਐਂਕਰ ਪਰਸਨਸ ਵੀ ਕੁਝ ਇਹੋ ਜਿਹਾ ਬਿਆਨੀਆਂ ਚਾਹੁੰਦੇ ਸਨ ਕਿ ਜਿਹੜਾ ਉਹਨੂੰ ਸਪੋਰਟ ਕਰ ਰਿਹਾ ਸੀ ਕਲਦਮ ਐਕਸ਼ਨ ਕਮੇਟੀ ਦੇ ਕਾਜ਼ ਨੂੰ ਤੇ ਬੜੇ ਤਰੀਕੇ ਦੇ ਨਾਲ ਜਿਹਨੂੰ ਕਹਿੰਦੇ ਨਾ ਬਰੀਕ ਵਾਰਦਾਤ ਤੇ ਕੁਝ ਉਹ ਹੀ ਕਾਲਮ ਨਵੀਸ ਵੀ ਸਨ ਜਿਹੜੇ ਉਹਨੂੰ ਇਸ ਏਜੰਡੇ ਨੂੰ ਅੱਗੇ ਵਧਾਉਣ ਦੇ ਵਿੱਚ ਪੇਸ਼ ਸਨ। ਵੈਸੇ ਤੁਹਾਡਾ ਤੇ ਬੜਾ ਜੋ ਸਭ ਠੋਸ ਮੌਕਫ ਰਿਹਾ ਸਾਰੇ ਮੇਰਾ ਮੌਕਫ ਬਿਲਕੁਲ ਕਲੀਅਰ ਸੀ ਕਿ ਹਾਲਾਂਕਿ ਅਸੀਂ ਤੁਹਾਨੂੰ ਕਹਿੰਦੇ ਵੀ ਰਹੇ ਹਾਂ ਕਿ ਚੋਰ ਸਾਹਿਬ ਬਹੁਤ ਤੁਸੀਂ ਹਾਰਡ ਲਾਈਨ ਲੈ ਰਹੇ ਹੋ ਲੇਕਿਨ ਉਹ ਹਾਰਡ ਲਾਈਨ ਹੈ ਨਹੀਂ ਸੀ, ਉਹ ਪ੍ਰੋ ਪਾਕਿਸਤਾਨ ਲਾਈਨ ਸੀ, ਪ੍ਰੋ ਕਸ਼ਮੀਰ ਲਾਈਨ ਸੀ। ਦੇਖੋ ਕਿ ਜਿਹੜੇ ਚੰਦ ਬੰਦੇ ਅਗਰ ਜਿਹੜੀ ਐਕਸ਼ਨ ਕਮੇਟੀ ਹਜੇ ਵੀ ਉੱਥੇ ਬੈਠੀ ਹੈ ਅਗਰ ਉਹਨਾਂ ਦੇ ਕਹਿਣ ਦੇ ਉੱਤੇ ਕਸ਼ਮੀਰ ਦੀ ਕਿਸਮਤ ਦਾ ਫੈਸਲਾ ਹੋਣਾ, ਆਜ਼ਾਦ ਕਸ਼ਮੀਰ ਦੀ ਕਿਸਮਤ ਦਾ ਫੈਸਲਾ ਹੋਣਾ ਇੱਕ ਮਖਸੂਸ ਗਰੋਹ ਦੇ ਉੱਤੇ ਤੇ ਫਿਰ ਤੇ ਕਸ਼ਮੀਰ ਦੀ ਆਜ਼ਾਦੀ ਦੀ ਤਹਿਰੀਕ, ਕਸ਼ਮੀਰ ਦਾ ਇਲਾਕੇ ਪਾਕਿਸਤਾਨ ਦਾ ਤਸੱਵਰ ਤੇ ਕਸ਼ਮੀਰ ਦੇ ਜਿਹੜੇ ਇੰਡੀਆ ਦੇ ਨਾਲ ਜਿਹੜੇ ਮਕਬੂਜ਼ਾ ਕਸ਼ਮੀਰ ਦੇ ਜਿਹੜੇ ਮਾਮਲਾਤ ਨੇ ਤੇ ਫਿਰ ਉਸ ਕਾਜ਼ ਨੂੰ ਬੜਾ ਨੁਕਸਾਨ ਪਹੁੰਚਣ ਦਾ ਅੰਦੇਸ਼ਾ ਸੀ। ਉਹਦਾ ਤੁਹਾਨੂੰ ਵਾਜ਼ਿਹ ਨਿਸ਼ਾਨ ਜਿਹੜੇ ਉਹਨਾਂ ਦੇ ਸਪੋਰਟਰ ਨੇ ਲੰਡਨ ਦੇ ਵਿੱਚ ਉਹਨਾਂ ਦੀਆਂ ਗੁਫ਼ਤਗੂ ਤੋਂ ਅੰਦਾਜ਼ਾ ਹੁੰਦਾ ਸੀ ਕਿ ਉਹ ਲੋਕ ਕਿਸ ਕਿਸਮ ਦੀ ਜ਼ਹਿਰੀਲੀ ਗੁਫ਼ਤਗੂ ਕਰ ਰਹੇ ਨੇ। ਠੀਕ ਹੈ, ਦੀਦਾ ਦਨਿਸਤਾ ਕਰ ਰਹੇ ਨੇ ਔਰ ਕਲਦਮ ਜਿਹੜੀ ਐਕਸ਼ਨ ਕਮੇਟੀ ਦੇ ਜਿਹੜੇ ਲੀਡਰਾਨ ਸਨ ਉਹ ਉਹਨਾਂ ਦਾ ਬਿਆਨਾਤ ਤੁਸੀਂ ਦੇਖ ਲਓ ਉਹ ਕੀ ਕਹਿ ਰਹੇ ਸਨ। ਔਰ ਦੂਸਰੀ ਗੱਲ ਹੈਗੀ ਹੈ ਕਿ ਜਿਹੜੇ ਆਜ਼ਾਦ ਕਸ਼ਮੀਰ ਦੀ ਸਿਆਸਤ ਦੇ ਔਰ ਉੱਥੋਂ ਦੇ ਜਿਹੜੇ ਮਈਸ਼ਤ ਦੇ ਉੱਤੇ ਜਿਹੜੀ ਆਜ਼ਾਦ ਕਸ਼ਮੀਰ ਦੇ ਅੰਦਰ ਜਿਹੜੀ ਇੱਕ ਰਜਵਾੜਿਆਂ ਦਾ ਜਿਹੜਾ ਬਾਕੀਆਤ ਸਨ, ਜਿਹੜੀਆਂ ਕਮਿਊਨਿਟੀਆਂ ਦੇ ਕੋਲ ਪੁਰਾਣੀ ਜਿਹੜੀ ਡੋਗਰਾ ਰਾਜ ਤੋਂ ਅੰਗਰੇਜ਼ ਰਾਜ ਤੋਂ ਤੇ ਅੱਗੋਂ ਸਿੱਖ ਰਾਜ ਤੋਂ ਜਿਹੜੀਆਂ
ਉੱਥੇ ਰਜਵਾੜਾ ਕਲਚਰ ਉੱਥੇ ਮੌਜੂਦ ਸੀ। ਉਹ ਰਜਵਾੜਾ ਕਲਚਰ ਜਿਹੜਾ ਸੀ ਉਹ ਸਪੋਰਟ ਕਰ ਰਿਹਾ ਸੀ ਕਲਦਮ ਐਕਸ਼ਨ ਕਮੇਟੀ ਨੂੰ। ਸਹੀ। ਉਹ ਨਹੀਂ ਸੀ ਚਾਹੁੰਦਾ ਕਿ ਆਜ਼ਾਦ ਕਸ਼ਮੀਰ ਦੇ ਜਿਹੜੇ ਦੂਰ ਦਰਾਜ਼ ਖਾਸ ਤੌਰ ਤੇ ਪੁੰਛ ਦੇ ਵੈਲੀ ਦੇ ਇਲਾਕਿਆਂ 'ਚ, ਰਾਵਲਾਕੋਟ ਦੇ ਇਲਾਕਿਆਂ ਦੇ ਵਿੱਚ, ਹਵੇਲੀ ਦੇ ਇਲਾਕਿਆਂ ਦੇ ਵਿੱਚ, ਮੁਜ਼ੱਫਰਾਬਾਦ ਦੇ ਜਿਹੜੇ ਇਲਾਕਿਆਂ 'ਚ, ਨੀਲਮ ਵੈਲੀ ਦੇ ਇਲਾਕਿਆਂ ਦੇ ਵਿੱਚ ਜਿਹੜੇ ਉੱਥੋਂ ਦੇ ਆਮ ਲੋਕ ਨੇ, ਮਤਵਸਤ ਤਬਕੇ ਦੇ ਜਿਹੜੇ ਲੋਕ ਨੇ, ਉਹ ਪੋਲੀਟੀਕਲੀ ਚੈਲੰਜ ਨਾ ਕਰ ਸਕਣ ਉਹਨਾਂ ਨੂੰ, ਕਿਉਂਕਿ ਗੁਜ਼ਸ਼ਤਾ 70 ਸਾਲ ਤੋਂ ਜਿਹੜੀ ਆਜ਼ਾਦ ਕਸ਼ਮੀਰ ਦੀ ਸਿਆਸਤ ਦੇ ਉੱਤੇ ਉਹ ਹੈਵੀ ਚਲੇ ਆ ਰਹੇ ਸਨ। ਉਹ ਜੋ ਚਾਹੁੰਦੇ ਸਨ ਉਹੀ ਕਰਦੇ ਸਨ। ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਨਾਲ ਮਾਮਲਾਤ ਹੋਣ ਤੇ ਉਹ ਵੀ ਕਰਦੇ ਸਨ। ਉਹਨਾਂ ਦੇ ਵਿੱਚ ਹੀ ਵਜ਼ੀਰ ਆਜ਼ਮ ਆਉਂਦੇ ਸਨ, ਉਹਨਾਂ ਦੇ ਵਿੱਚੋਂ ਹੀ ਸਾਰਾ ਕੁਝ ਹੁੰਦਾ ਸੀ। ਉਹੀ MLA ਬਣਦੇ ਸਨ, ਉਹੀ ਮਿਨਿਸਟਰ ਬਣਦੇ ਸਨ, ਤੇ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਕਸ਼ਮੀਰ ਪਸਮਾਨਦਾ ਹੋਇਆ। ਸਹੀ। ਉਹਨਾਂ ਦੀ ਵਜ੍ਹਾ ਦੇ ਨਾਲ ਹੀ ਕਸ਼ਮੀਰ ਪਸਮਾਨਦਾ ਹੋਇਆ। ਲੇਕਿਨ ਸਾਹਿਬ ਇੱਥੇ ਇੱਕ ਉਹਨਾਂ ਦੀ ਸ਼ਿਕਸਤ ਹੋਈ। ਪਹਿਲੀ ਗੱਲ ਤੇ ਇਹ ਕਰ ਲਓ। ਹੁਣ ਤੁਸੀਂ ਆ ਜਾਓ ਅਗਲਾ ਕੁਐਸਚਨ। ਇੱਥੇ ਹੁਣ ਇੱਕ ਸਵਾਲ ਹੈ ਵੇ ਕਿ ਤੁਸੀਂ ਜਿਹੜੀ ਇਹ ਸਾਰਾ ਮੰਜ਼ਰਕਸ਼ੀ ਕੀਤੀ ਹੈ, ਮਾਜ਼ੀ ਸਾਰਾ ਦੱਸਿਆ। ਹੁਣ ਇਫਤਖਾਰ ਗਿਲਾਨੀ ਸਾਹਿਬ ਜਿਹੜੇ ਨੇ ਇਹ 2011 ਚ ਆਏ, ਵਜ਼ੀਰ ਤਾਲੀਮ ਵੀ ਰਹੇ ਨੇ, ਪਹਿਲੀ ਵਾਰੀ MLA ਬਣੇ 2011 ਦੇ ਵਿੱਚ। ਹੁਣ ਐਰਕੀ ਇਲੈਕਸ਼ਨ ਹਾਰ ਗਏ ਨੇ। ਅੱਛਾ, ਦੋ ਨੈਰੇਟਿਵਸ ਨੇ ਇਸ ਵਕਤ। ਪਹਿਲਾ ਨੈਰੇਟਿਵ ਹੈ ਵੇ ਕਿ ਇਫਤਖਾਰ ਗਿਲਾਨੀ ਜਿਹੜੇ ਨੇ ਇਹ ਐਸਟੈਬਲਿਸ਼ਮੈਂਟ ਦੇ ਕੈਂਡੀਡੇਟ ਨੇ ਔਰ ਉਹਨਾਂ ਦੇ ਕਹਿਣ ਦੇ ਉੱਤੇ ਇਹ ਫੈਸਲਾ ਕੀਤਾ ਗਿਆ। ਸਹੀ। ਦੂਸਰਾ ਨੈਰੇਟਿਵ ਹੈ ਵੇ ਕਿ ਇਲੈਕਸ਼ਨ ਜਿਹੜੇ ਤੁਸੀਂ ਕਹਿ ਰਹੇ ਹੋ ਜੀ ਉੱਥੇ ਇਲੈਕਸ਼ਨ ਹੋਣਾ ਬੜੀ ਵੱਡੀ ਕਾਮਯਾਬੀ ਹੈ, ਤੇ ਉਹ ਕਹਿੰਦੇ ਜੀ ਇਲੈਕਸ਼ਨ 'ਚ ਤੇ ਹੋਈ ਧਾਂਦਲੀ। ਅੱਛਾ, ਇਲੈਕਸ਼ਨ 'ਚ ਅਗਰ ਧਾਂਦਲੀ ਹੋਈ ਹੈ ਤੇ ਇਫਤਖਾਰ ਗਿਲਾਨੀ ਸਾਹਿਬ ਐਸਟੈਬਲਿਸ਼ਮੈਂਟ ਦੇ ਕੈਂਡੀਡੇਟ ਤੇ ਇਲੈਕਸ਼ਨ 'ਚ ਹਾਰ ਗਏ ਨੇ, ਤੇ ਅਗਰ ਇੰਨੀ ਧਾਂਦਲੀ ਹੋਈ ਤਾਂ ਉਹਨਾਂ ਨੂੰ ਜਿਤਵਾ ਹੀ ਲੈਂਦੇ। ਦੇਖੋ, ਧਾਂਦਲੀ ਦਾ ਜਿੱਥੋਂ ਤੱਕ ਅਸੀਂ ਕਲਚਰ ਕਹਿੰਦੇ ਆ, ਤੇ ਉਹਦਾ ਜਿਹੜੀ ਨੈਰੇਟਿਵ ਪਾਕਿਸਤਾਨ ਦੀ ਆਪੋਜੀਸ਼ਨ ਨੇ ਬਿਲਡ ਕੀਤਾ ਜੀ, ਜਾਂ ਜਿਹੜਾ ਨੈਰੇਟਿਵ ਪੀਪਲਸ ਪਾਰਟੀ ਨੇ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਆਜ਼ਾਦ ਕਸ਼ਮੀਰ ਦੇ ਵਿੱਚ, ਪਹਿਲੀ ਗੱਲ ਤੇ ਇਹ ਯਾਦ ਰੱਖਣਾ ਕਿ ਅਗਰ ਅਸੀਂ ਜਿਸ ਤਰ੍ਹਾਂ ਦੀ ਉਹ ਨੈਰੇਟਿਵ ਨੂੰ ਕਹਿੰਦੇ ਨੇ, ਉਹ ਹੁੰਦੀ ਹੈ ਇੱਕ ਜਿਹੜੀ ਆਰਗੇਨਾਈਜ਼ਡ ਜਿਹੜੀ ਰਿਗਿੰਗ ਹੁੰਦੀ ਹੈ, ਜਿਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਪੂਰਾ ਇਲੈਕਸ਼ਨ ਕਮਿਸ਼ਨ ਸ਼ਾਮਲ ਹੁੰਦਾ ਹੈ, ਗਵਰਨਮੈਂਟ ਸ਼ਾਮਲ ਹੁੰਦੀ ਹੈ। ਉਹਨੂੰ ਅਸੀਂ ਕਵਾਂਗੇ, ਤੇ ਮੇਰਾ ਨਹੀਂ ਖਿਆਲ ਕਿ ਕਿਸੇ ਵੀ ਇਲੈਕਸ਼ਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਆਰਗੇਨਾਈਜ਼ਡ ਰਿਗਿੰਗ ਹੁੰਦੀ ਹੈ ਜਾਂ ਰਿਗਿੰਗ ਉਹਦਾ ਹੋਣਾ ਪੋਸੀਬਲ ਹੁੰਦਾ। ਅੱਛਾ। ਹਾਂ, ਮੁxtਲਿਫ ਹਲਕਿਆਂ ਦੇ ਵਿੱਚ ਪੋਲਿੰਗ ਬੂਥਾਂ ਦੇ ਉੱਤੇ ਉੱਥੇ ਕਿਸੇ ਦਾ ਜ਼ੋਰ ਚੱਲ ਜਾਵੇ, ਉੱਥੇ ਕੋਈ ਇੰਤਜ਼ਾਮੀਆਂ ਦੇ ਕੁਝ ਪੁਲਿਸ ਦੇ ਅਫਸਰ ਹੋਣ, ਇਲੈਕਸ਼ਨ ਕਮਿਸ਼ਨ ਦੇ ਕੁਝ ਅਫਸਰ ਹੋਣ, ਜਾਂ ਉਹ ਮਿਲੀ ਭਿਗਤ ਕਰ ਲੈਣ ਤੇ ਕਿਸੇ ਇੰਜ ਕਰਦੇ ਧਾਂਦਲੀ ਦਾ ਕੋਈ ਅਮਲ ਹੁੰਦਾ, ਔਰ ਉਹਨਾਂ ਵਾਸਤੇ ਟ੍ਰਿਬਿਊਨਲ ਬਣੇ ਨੇ। ਲੇਕਿਨ ਜੋ ਸਾਹਿਬ ਫਾਰਮ 47 ਦੀ ਗੱਲ ਆ, ਫਿਰ ਪਿੱਛੇ 18 ਦੇ ਇਲੈਕਸ਼ਨ 'ਚ RTS ਦੇ ਬੈਠਣ ਦੀਆਂ ਗੱਲਾਂ, ਤੇ ਉਹ ਇਹ ਜਿਹੜੇ ਦਾਨਿਸ਼ਵਰ ਨੇ ਸਾਰੇ ਉਹ ਤੇ ਕਹਿੰਦੇ ਨੇ ਕਿ ਪਾਕਿਸਤਾਨ 'ਚ ਤੇ ਕਦੀ ਕੋਈ ਇਲੈਕਸ਼ਨ ਜਿਹੜਾ ਆਵੇ ਉਹ ਫੇਅਰ ਹੋਇਆ ਹੀ ਨਹੀਂ। ਉਹ ਤੇ ਇੱਕ ਨੈਰੇਟਿਵ ਬਿਲਡ ਕਰਨਾ, ਪੋਲੀਟੀਕਲ ਸਟੰਟ ਨੂੰ ਬਣਾਉਣਾ, ਇਹ ਸਿਆਸੀ ਜਮਾਤਾਂ ਦੀ ਜ਼ਰੂਰਤ ਹੁੰਦੀ ਹੈ। ਪਾਕਿਸਤਾਨ ਦੇ ਅੰਦਰ ਵੀ ਇੱਕ ਇਹ ਹਮੇਸ਼ਾ ਤੋਂ ਇਹ ਕਲਚਰ ਰਿਹਾ, ਤੇ NG ਪੀਪਲਸ ਪਾਰਟੀ ਨੇ ਆਪਣੇ ਇਲੈਕਸ਼ਨ ਦੇ ਵਿੱਚ, ਕਿਉਂਕਿ ਜੇ ਉਹਨਾਂ ਨੂੰ ਇਸ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ ਹੁੰਦਾ ਕਿ ਉਹ ਮੁਸਲਿਮ ਲੀਗ ਦੇ ਉੱਤੇ ਇੱਕ ਦਬਾਅ ਵਧਾਉਣ ਕਿ ਵੀ ਉੱਥੇ ਸਾਡੇ ਜ਼ਿਆਦਾ ਤੋਂ ਜ਼ਿਆਦਾ ਬੰਦੇ ਕਾਮਯਾਬ ਹੋਣ, ਇਸ ਬੁਨਿਆਦ ਉੱਤੇ। ਦੂਸਰਾ, ਉਹ ਜਿਹੜੇ ਉਹਨਾਂ ਦਾ ਜਿਹੜਾ ਵੋਟ ਬੈਂਕ ਸੀ ਜਾਂ ਜਿਹੜਾ ਉਹ ਸਮਝ ਰਹੇ ਸਨ, ਉਹ ਉਸ ਇਲਾਕਾ, ਉਹ ਏਰੀਆਜ਼ ਸਨ ਜਿੱਥੇ ਜਿਵੇਂ ਮੁਜ਼ੱਫਰਾਬਾਦ ਡਿਵੀਜ਼ਨ ਹੈਗਾ ਸੀ ਜਾਂ ਪੁੰਛ ਡਿਵੀਜ਼ਨ ਸੀ, ਉੱਥੇ ਉਹਨਾਂ ਦਾ ਖਿਆਲ ਸੀ ਕਿ ਸਾਨੂੰ ਜਿਹੜੇ ਹਮੀ ਲੋਕ ਹੋਣਗੇ, ਜਿਹੜੇ ਇਹਨਾਂ ਦੇ ਐਕਸ਼ਨ ਕਮੇਟੀ ਦੇ ਲੋਕ ਹੋਣਗੇ, ਵੋਟਰ ਜਿਹੜੇ ਉਹਨਾਂ ਤੋਂ ਮੁਤਾਸਰ ਹੋਣਗੇ, ਜਾਂ PTI ਕਿਉਂਕਿ ਜਿਹੜੇ ਨਾਰਾਜ਼ ਨੇ, ਹਾਂਜੀ ਹਾਂ, ਤੇ ਉਹਨਾਂ ਦਾ ਵੋਟ ਬੈਂਕ ਅਸੀਂ ਹਾਸਲ ਕਰ ਸਕੀਏ। PTI ਦਾ ਬਿਲਕੁਲ। ਉਹਨਾਂ ਨੇ ਇਸ ਬੁਨਿਆਦ ਉੱਤੇ ਕੋਸ਼ਿਸ਼ ਕੀਤੀ ਕਿ ਇਸ ਨੈਰੇਟਿਵ ਨੂੰ ਬਿਲਡ ਕੀਤਾ ਜਾਵੇ, ਜਿਹੜਾ ਉਸ ਤਰ੍ਹਾਂ ਫਿਲਹਾਲ ਉਹਨਾਂ ਦੇ ਹੱਕ 'ਚ ਉਹ ਨਹੀਂ ਗਿਆ। ਕੁਝ ਸੀਟਾਂ ਤੇ ਉਹਨਾਂ ਨੇ ਜ਼ਰੂਰ ਕਾਮਯਾਬੀ ਲੈ ਲਈ ਔਰ ਉਹਦੇ 'ਚ ਬੰਦੇ ਉਹਨਾਂ ਦੇ ਜਿੱਤ ਗਏ, ਲੇਕਿਨ ਓਵਰਆਲ ਮੁਸਲਿਮ ਲੀਗ ਵਾਲੇ ਲੋਕਾਂ ਦਾ ਰੁਝਾਨ ਜ਼ਿਆਦਾ ਸੀ, ਵੋਟ ਉਹਨਾਂ ਦੇ ਜ਼ਿਆਦਾ ਸਨ। ਉਹਦੀ ਵਜ੍ਹਾ ਮੈਂ ਇਸ ਵਾਸਤੇ ਕਹਿ ਰਿਹਾ ਹਾਂ ਕਿ ਜਿਹੜੇ ਆਜ਼ਾਦ ਕਸ਼ਮੀਰ ਦੇ ਅੰਦਰ ਜਿਹੜੇ ਸਾਫੀ ਨੇ, ਆਜ਼ਾਦ ਕਸ਼ਮੀਰ ਦੇ ਜਿਹੜੇ ਅੰਦਰ ਜਿਹੜੇ ਲੋਕ ਰਹਿ ਰਹੇ ਨੇ, ਜਾਂ ਜਿਹੜੇ ਉੱਥੋਂ ਦੇ ਮਤਵਸਤ ਤਬਕੇ ਦੇ ਜਿਹੜੇ ਲੋਕ ਨੇ, ਅਗਰ ਉਹਨਾਂ ਦੀਆਂ ਰਾਏ ਨੂੰ ਵੀ ਅਸੀਂ ਸੁਣਨੇ ਆ, ਤੇ ਬਹੁਤ ਸਾਰੀਆਂ ਪੇਸ਼ਗੋਈਆਂ ਉਹਨਾਂ ਨੇ ਪਹਿਲੇ ਤੋਂ ਦੱਸ ਦਿੱਤੀਆਂ ਸਨ ਕਿ ਕੌਣ ਜਿੱਤੇਗਾ, ਕੌਣ ਹਾਰੇਗਾ, ਇਲਾਕੇ ਦੇ ਲੋਕਾਂ ਦੇ ਮਜ਼ਾਜ ਦੇ ਮੁਤਾਬਕ। ਤੇ ਹੁਣ ਆ ਜੋ ਬੈਰਿਸਟਰ ਇਫਤਖਾਰ ਗਿਲਾਨੀ ਸਾਹਿਬ ਦੇ, ਇਹਨਾਂ ਦੇ ਦੇਖੋ, ਪਹਿਲੀ ਗੱਲ ਤੇ ਹੈਗੀ ਹੈ ਕਿ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਉਹ ਕਿਉਂ ਹੋਏ। ਇਹ ਇੱਕ ਪਹਿਲਾ ਅਨਪ੍ਰੈਸੀਡੈਂਟ ਵਾਕਿਆ ਹੋਇਆ ਕਿ ਤੁਸੀਂ ਅਨਇਲੈਕਟਿਡ ਬੰਦੇ ਨੂੰ ਵਜ਼ੀਰ ਆਜ਼ਮ ਬਣਾਇਆ ਗਿਆ ਮੁਲਕ ਦੇ ਵਿੱਚ। ਠੀਕ। ਹੁਣ ਇਹਦੇ ਅਸਰਾਤ ਕੀ ਆਣਗੇ, ਇਹ ਟਾਈਮ ਵਿਲ ਟੈਲ ਦੀ ਸਟੋਰੀ, ਕਿ ਵੀ ਆਉਣ ਵਾਲੇ ਟਾਈਮ ਦੇ ਉੱਤੇ ਪਹਿਲਾਂ ਤੇ ਪੱਥਰ ਸਾਹਮਣੇ ਆਇਆ ਕਿ ਮੁਸਲਿਮ ਲੀਗ ਦੇ ਅੰਦਰ ਲੋਕ ਇਸ ਦੇ ਉੱਤੇ ਬਹੁਤ ਸਾਰੇ ਜਿਹੜੇ ਸਟਾਲਵਾਰਟ ਨੇ ਉਹ ਖੁਸ਼ ਨਹੀਂ ਹੈ ਇਸ ਸਾਰੇ ਮਾਮਲੇ। ਬਿਲਕੁਲ ਠੀਕ। ਹੁਣ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਇਹ ਡਿਸੀਜਨ ਕਿਉਂ ਲਿਆ,
ਇਹਦੇ ਬਾਰੇ ਚ ਰਾਏ ਤੇ ਉਹ ਜ਼ਿਆਦਾ ਬਿਹਤਰ ਦੱਸਣਗੇ, ਔਰ ਕੁਝ ਰਾਏ ਤਾਂ ਸਾਹਮਣੇ ਆ ਵੀ ਜਾਣਗੇ, ਜਿਵੇਂ ਤੁਸੀਂ ਇਸਟੈਬਲਿਸ਼ਮੈਂਟ ਦੇ ਹਵਾਲੇ ਨਾਲ ਜ਼ਿਕਰ ਕੀਤਾ ਤੇ ਆਜ਼ਾਦ ਕਸ਼ਮੀਰ ਦੇ ਤਨਾਜ਼ਰ ਨੂੰ ਅਸੀਂ ਦੇਖੀਏ ਤੇ ਅਸੀਂ ਇਸਟੈਬਲਿਸ਼ਮੈਂਟ ਦੀ ਜਿਹੜੀ ਰਾਏ ਨੂੰ ਵੀ ਅਸੀਂ ਉਹਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਕਿਉਂਕਿ ਪਾਕਿਸਤਾਨ ਦੀ ਜਿਹੜੀ ਇਸਟੈਬਲਿਸ਼ਮੈਂਟ ਹੈ ਉਹਨਾਂ ਦਾ ਪਾਕਿਸਤਾਨ ਦੇ ਨਾਲ ਔਰ ਆਜ਼ਾਦ ਕਸ਼ਮੀਰ ਦੇ ਨਾਲ ਇੱਕ ਉਹਨਾਂ ਦਾ ਕੰਸਰਨ ਤੇ ਹੈ ਵੀ, ਇਹ ਤਾਂ ਨਹੀਂ ਹੋ ਸਕਦਾ ਕਿ ਨਹੀਂ ਕੰਸਰਨ ਹੋਵੇਗਾ। ਇੰਜ ਹੀ ਮੁਸਲਿਮ ਲੀਗ ਦੇ ਨਾਲ ਵੀ ਇੱਕ ਤਾਲੁਕ ਸੀ। ਮੈਨੂੰ ਲੱਗਦਾ ਹੈ ਕਿ ਇਹਦੇ ਵਜ੍ਹਾ ਇਹ ਸੀ ਕਿ ਜਿਹੜੇ ਪਹਿਲੇ ਜਿਹੜੇ ਲੋਕ ਸਨ ਉਹਨਾਂ ਦੇ ਵਿੱਚੋਂ ਅਜ਼ਮਾਏ ਹੋਏ ਸਨ ਮੁਸਲਿਮ ਲੀਗ ਦੇ ਵਿੱਚ, ਮੁਖਤਲਿਫ ਅਹੁਦਿਆਂ ਦੇ ਉੱਤੇ ਹੋ ਰਹੇ ਸਨ, ਗੋਏ ਵੀ ਰਹੇ ਨੇ, ਤੇ ਇਹ ਕਦਰੇ ਯੰਗ ਆਦਮੀ ਨੇ ਤੇ ਨੌਜਵਾਨ ਨੇ, ਔਰ ਇਹਨਾਂ ਨੇ ਕੁਝ ਉੱਥੇ ਜਿਹੜੀ ਆਪਣੀ ਵਜ਼ਾਰਤ ਦੇ ਦਰਮਿਆਨ ਕੁਝ ਇਹਨਾਂ ਨੇ ਜਿਹੜੀ ਟੈਸਟਿੰਗ ਸਰਵਿਸ ਵਗੈਰਾ ਬਣਾਈ ਤੇ ਉਹਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਵੀ ਇਹਨਾਂ ਦੀ ਜ਼ਾਤ ਕੁਝ ਕੰਟਰੋਵਰਸ਼ਲ ਘੱਟ ਹੋਏਗੀ ਤੇ ਲਿਹਾਜ਼ਾ ਇਹਨਾਂ ਨੂੰ ਅਜ਼ਮਾਇਆ ਜਾਏ। ਹੁਣ ਲੇਕਿਨ ਦੇਖਣਾ ਇਹ ਹੈਗਾ ਕਿ ਜਿਹੜੇ ਉਹ ਚੈਲੰਜਸ ਅੱਗੇ ਇਹਨਾਂ ਦੇ ਆਉਂਦੇ ਨੇ, ਕਿਆ ਇਹ ਐਨੇ ਇਹਨਾਂ ਦੇ ਅੰਦਰ ਕਾਬਲੀਅਤ, ਇੰਨੀ ਕੁਵਤ ਔਰ ਇਹਨਾਂ ਦਾ ਆਪਣਾ ਇਹਨਾਂ ਦੇ ਪਿੱਛੇ ਪਾਕਿਸਤਾਨ ਦੇ ਲੋਕ ਔਰ ਮੁਸਲਿਮ ਲੀਗ ਦੀ ਕਿਆਦਤ ਜ਼ਰੂਰ ਨਾਲ ਹੈ, ਲੇਕਿਨ ਇੱਕ ਆਪਣੀ ਜ਼ਾਤੀ ਪਰਸਨੈਲਿਟੀ ਦਾ ਬੜਾ ਅਮਲ ਦਖਲ ਹੁੰਦਾ, ਸਿਆਸੀ ਵਿਜ਼ਨ ਦਾ ਬੜਾ ਅਮਲ ਦਖਲ ਹੁੰਦਾ, ਸਿਆਸੀ ਮੈਚਿਓਰਿਟੀ ਦਾ ਬੜਾ ਅਮਲ ਦਖਲ ਹੁੰਦਾ ਕਿ ਤੁਸੀਂ ਆਪਣੀ ਪੁਰਾਣੀ ਕਿਆਦਤ ਨੂੰ ਕਿਵੇਂ ਲਾਲ ਲੈ ਕੇ ਚੱਲਦੇ ਹੋ। ਜਿਹੜੀਆਂ ਆਜ਼ਾਦ ਕਸ਼ਮੀਰ ਦੀਆਂ ਬਰਾਦਰੀਆਂ ਨੇ, ਕਿਉਂਕਿ ਤੁਸੀਂ ਇਹ ਜ਼ਿਹਨ 'ਚ ਰੱਖਣਾ ਕਿ ਆਜ਼ਾਦ ਕਸ਼ਮੀਰ ਦੀ ਪੋਲਿਟਿਕਸ ਬਰਾਦਰੀ ਬੇਸ ਪੋਲਿਟਿਕਸ ਹੈਗੀ, ਉਹ ਤੇ ਹੈ, ਤੇ ਤੁਸੀਂ ਉਹਨਾਂ ਬਰਾਦਰੀਆਂ ਦੇ ਜਿਹੜੇ ਗ੍ਰੀਵੈਂਸਿਸ ਨੇ ਜਾਂ ਉਹਨਾਂ ਦੀ ਜਿਹੜੀ ਡਿਮਾਂਡਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ, ਤੁਹਾਡਾ ਆਜ਼ਾਦ ਕਸ਼ਮੀਰ ਦੀ ਤਰੱਕੀ ਦਾ ਵਿਜ਼ਨ ਕਿੰਨਾ ਹੈ, ਤੇ ਉਸ ਜਿਹੜਾ ਬਜਟ ਆਏਗਾ ਅੱਗੇ ਉਹਨੂੰ ਕਿਸ ਤਰ੍ਹਾਂ ਤੁਸੀਂ ਕਰੋਗੇ, ਐਕਸ਼ਨ ਕਮੇਟੀ ਦੇ ਨਾਲ ਤੁਸੀਂ ਕਿਸ ਤਰ੍ਹਾਂ ਮਾਮਲਾਤ ਕਰੋਗੇ, ਕਿਉਂਕਿ ਇਹ ਵੀ ਇੱਕ ਬੜਾ ਵੱਡਾ ਇਸ਼ੂ ਆਣਾ ਤੇ ਇਹ ਇਮਤਿਹਾਨ ਉਹਨਾਂ ਵਾਸਤੇ ਬਹੁਤ ਵੱਡਾ ਹੈ। ਤੇ ਆਉਣ ਵਾਲੇ ਵਕਤ ਵਿੱਚ ਉਹਨਾਂ ਦੇ ਆਪਣੀ ਪਾਰਟੀ ਦੇ ਅੰਦਰ ਵੀ ਉਹਨਾਂ ਦਾ ਇਤਮਾਦ ਉਹਨਾਂ ਨੂੰ ਬਰਕਰਾਰ ਰੱਖਣਾ ਪਏਗਾ, ਆਪਣੇ ਬੰਦਿਆਂ ਦੇ ਉੱਤੇ ਕੰਟਰੋਲ ਰੱਖਣਾ ਪਏਗਾ, ਤੇ ਅਗਰ ਉਹ ਇਹ ਨਾ ਰੱਖ ਸਕੇ ਤੇ ਫਿਰ ਉਹਨਾਂ ਵਾਸਤੇ ਬੜੀ ਮੁਸ਼ਕਲਾਤ ਮੈਨੂੰ ਲੱਗ ਰਹੀਆਂ ਨੇ ਗਵਰਨਮੈਂਟ ਨੂੰ ਅੱਗੇ ਲੈ ਕੇ ਚਲਾਉਣਾ।